ਬੇਲੀਓ ਆ ਵੀਡੀਓ ਥੋੜੀ ਜਿਹੀ ਵਿਖਿਆ ਹੈ ਮੁੜ ਇਸ ਤੋਂ ਬਾਅਦ ਇਸ ਹਵਾਲੇ ਨਾਲ ਥੋੜੀ ਜਿਹੀ ਗੱਲ ਕਰਦੇ ਹਾਂ ਕਿ ਮੈਂ ਨਵਾਬ ਅਕਬਰ ਬੁੱਚੀ ਸਾਹਿਬ ਨੂੰ ਮਿਲਣ ਗਿਆ। ਮੇਰੇ ਬੜੇ ਅੱਛੇ ਮਿਹਰਬਾਨ ਸਨ, ਮੈਂ ਮਿਲਦਾ ਰਹਿੰਦਾ ਸਾਂ, ਉਹਨਾਂ ਦੀਆਂ ਗੱਲਾਂ ਵੀ ਸੁਣਦਾ ਰਹਿੰਦਾ ਸਾਂ। ਉਹ ਬੜਾ ਜਦੋਂ ਜ਼ਿਆਦਾ ਸਾਂ ਮੈਨੂੰ ਕਹਿੰਦੇ ਉਹ ਪੰਜਾਬੀ ਆ ਗਿਆ ਅਤੇ ਫਿਰ ਗੱਪਸ਼ਪ ਵੀ ਹੁੰਦੀ ਸੀ, ਉਹ ਤਰਸ ਵੀ ਕਰਦੇ ਸਨ, ਮੈਂ ਵੀ ਤਰਸ ਦਾ ਜਵਾਬ ਦਿੰਦਾ ਸਾਂ। ਅਤੇ ਮੈਂ ਉਹਨਾਂ ਦੀ ਜਦੋਂ ਡੈਥ ਹੋਈ, ਲੜਾਈ ਹੋਈ, ਇਸ ਤੋਂ 2-3 ਮਹੀਨੇ ਪਹਿਲੇ ਗਿਆ। ਮੈਂ ਰਿਕਾਰਡਿੰਗ ਕਰਨੀ ਸੀ, ਮੇਰੇ ਨਾਲ 7-8 ਬੱਚੇ ਹੁੰਦੇ ਨੇ ਜਿਹੜੇ ਰਿਕਾਰਡਿੰਗ ਕਰਦੇ ਨੇ, ਕੋਈ ਕੈਮਰਾਮੈਨ ਵਗੈਰਾ, ਉਹ ਵੀ ਬੈਠੇ ਸਨ, ਖਾਣਾ ਖਾ ਰਹੇ ਸਨ। तो नवाब साहब ने मैंने कहा कि ये पंजाबी बड़े पसंद होते, तो हंसया हंसया क्या तर्जिया, मैं क्या ये जो गैरत नाम का जानवर है ना, ये कबायली नाम होता है, ये जो मजहब है वहाँ ये इस तरह के जानवर हमने काफ़ी अर्सा पहले दफन कर दिए। मैं मजाकिया ਸੁਹੇਲ ਵੜੈਚ ਸਾਹਿਬ ਜਿਹੜੇ ਨੇ ਉਹਨਾਂ ਨਵਾਬ ਅਕਬਰ ਬੁਗਟੀ ਦੇ ਹਵਾਲੇ ਨਾਲ ਗੱਲ ਕੀਤੀ ਕਿ ਮੈਂ ਜਦੋਂ ਉਹਨਾਂ ਕੋਲ ਗਿਆ ਤਾਂ ਉਹਨਾਂ ਆਖਿਆ ਕਿ ਪੰਜਾਬੀ ਜਿਹੜੇ ਨੇ ਉਹ ਬੜੇ ਬੁਜ਼ਦਿਲ ਜਿਹੇ ਲੋਕ ਹੁੰਦੇ ਨੇ, ਮਾੜੇ ਕਮਜ਼ੋਰ ਤੜੇ ਜਿਹੇ ਲੋਕ ਹੁੰਦੇ ਨੇ, ਕੌਮ ਇੰਝ ਦੀ ਹੈ। ਔਰ ਇਹ ਵਾਕਿਆ ਜਿਹੜਾ ਸੁਹੇਲ ਵੜੈਚ ਸਾਹਿਬ ਹੋਰ ਵੀ ਕਈ ਇੰਟਰਵਿਊਜ਼ ਜਿਹੜੇ ਪੰਜਾਬੀਅਤ ਦੇ ਹਵਾਲੇ ਨਾਲ ਜਾਂ ਪੰਜਾਬ ਦੇ ਹਵਾਲੇ ਨਾਲ ਕਦੀ ਕਦੀ ਕੋਈ ਗੱਲਬਾਤ ਹੁੰਦੀ ਤਾਂ ਉਹਦੇ ਵਿੱਚ ਕਦੀ ਕਦੀ ਕੋਟ ਕਰਦੇ ਰਹੇ ਨੇ ਪਹਿਲੇ ਤੋਂ ਹੀ। ਕੁਝ ਦਿਨ ਪਹਿਲੇ ਇੱਕ ਕਾਨਫਰੰਸ ਹੋਈ, ਉਹਦੇ ਵਿੱਚ ਮੁੜ ਉਹਨਾਂ ਨੇ ਗੱਲ ਕੀਤੀ ਹੈ। ਅਤੇ ਜਿਹੜੇ ਲੋਕ ਇਹ ਕਰਦੇ ਨੇ ਗੱਲ ਪੰਜਾਬੀਆਂ ਦੇ ਹਵਾਲੇ ਨਾਲ, ਸਾਰਿਆਂ ਤੋਂ ਪਹਿਲੇ ਤਾਂ ਉਹਨਾਂ ਨੂੰ ਇਹ ਸੋਚਣੀ ਚਾਹੀਦੀ ਹੈ ਕਿ ਕਿਆ ਉਹਨਾਂ ਦੀ ਇਹ ਗੱਲ ਜਿਹੜੇ ਬੰਦੇ ਦੇ ਅੱਗੇ ਕਰਦੇ ਪਏ ਨੇ, ਕਿਆ ਉਸ ਬੰਦੇ ਦੇ ਨਾਲ ਇਹ ਕਰਨੀ ਉਹਨਾਂ ਦੀ ਬਣਦੀ ਵੀ ਹੈ ਜਾਂ ਨਹੀਂ ਬਣਦੀ। ਨਵਾਬ ਅਕਬਰ ਬੁਗਟੀ ਜਿਹੜਾ ਅਗਰ ਵੇਖਿਆ ਜਾਵੇ ਤਾਂ ਆਪਣੇ ਬਲੂਚਿਸਤਾਨ ਦਾ ਇੱਕ ਬਹੁਤ ਵੱਡਾ ਨਵਾਬ ਆ, ਵੱਡਾ ਇੱਕ ਸਿਆਸਤਦਾਨ ਵੀ ਆਇਆ, ਜਗੀਰਦਾਰ ਆ ਉੱਥੇ ਦਾ, ਬੜਾ ਤਾਕਤਵਰ ਤਰੀਨ ਉੱਥੇ ਦਾ ਬੰਦਾ ਆਇਆ। ਅਤੇ ਇਹ ਬਹੁਤ ਮਾੜੀ ਗੱਲ ਹੈ ਕਿ ਤੁਹਾਡੇ ਕੋਲ ਇੱਕ ਸਹਾਫੀ ਆਇਆ, ਜਰਨਲਿਸਟ ਆਇਆ, ਜਿਹਨੇ ਆਪਣਾ ਇੰਟਰਵਿਊ ਕਰਨਾ ਬਸ, ਔਰ ਉਹਦੇ ਇਦਾਰੇ ਦੀ ਤਰਫੋਂ ਅਸਾਈਨ ਕੀਤਾ ਗਿਆ, ਉਹਨੂੰ ਇੱਕ ਅਸਾਈਨਮੈਂਟ ਦਿੱਤੀ ਗਈ ਹੈ। ਕਿਤਨੀ ਮਾੜੀ ਗੱਲ ਹੈ ਕਿ ਤੁਸੀਂ ਆਪਣੇ ਸਾਹਮਣੇ ਉਸ ਬੰਦੇ ਨਾਲ ਇਹ ਗੱਲ ਕਰਦੇ ਪਏ ਹੋ ਜਿਹੜੇ ਬੰਦੇ ਦੇ ਨਾਲ ਤੁਹਾਡੇ ਕੈਲੀਪਰ ਜਿਹੜਾ ਉਹ ਹੀ ਮੈਚ ਨਹੀਂ ਕਰਦਾ। ਤੁਸੀਂ ਆਪਣੇ ਇਲਾਕੇ ਦੇ ਖੜਪੈਂਚ, ਤੁਹਾਡੇ ਕੋਲ ਪਾਵਰ, ਤੁਹਾਡੇ ਕੋਲ ਅਸਲਾ, ਤੁਹਾਡੇ ਕੋਲ ਉੱਥੇ ਦੀ ਨਵਾਬੀ, ਤੁਹਾਡੇ ਕੋਲ ਉੱਥੇ ਦੀ ਜਗੀਰਦਾਰੀ, ਤੁਹਾਡੇ ਕੋਲ ਉੱਥੇ ਦੀ ਹੁਕਮਰਾਨੀ, ਔਰ ਤੁਸੀਂ ਇੱਕ ਦੂਜੇ ਸੂਬੇ ਦਾ ਬੰਦਾ ਜੋ ਕਿ ਤੁਹਾਡੀ ਲੈਵਲ ਦਾ ਨਹੀਂ, ਉਹ ਇੱਕ ਆਮ ਇੱਕ ਵਰਕਰ ਹੈ, ਆਪਣੇ ਇਦਾਰੇ ਦਾ ਇੱਕ ਇਦਾਰੇ ਦੇ ਵਰਕਰ ਦੇ ਤੌਰ 'ਤੇ ਆਇਆ ਆਪਣੀ ਅਸਾਈਨਮੈਂਟ ਕਰਨ ਵਾਸਤੇ। ਤੁਸੀਂ ਉਹਦੇ ਸਾਹਮਣੇ ਜਨਾਬ ਤੁਸੀਂ ਇਹ ਗੱਲ ਕਰਦੇ ਪਏ ਹੋ, ਕਿਆ ਤੁਸੀਂ ਆਪਣੇ ਲੈਵਲ ਦੇ ਕਿਸੇ ਪੰਜਾਬ ਦੇ ਸਿਆਸਤਦਾਨ ਨਾਲ ਇਹ ਗੱਲ ਕਰਦੇ ਨਾ? ਵਫਾਤ ਪਾ ਗਏ ਨੇ ਅਕਬਰ ਬੁਗਟੀ ਸਾਹਿਬ, ਕੋਈ ਮੈਂ ਆਨਾ ਕਿ ਮੈਂ ਉਹਨਾਂ ਦੇ ਹਵਾਲੇ ਨਾਲ ਹੀ ਆਨਾ ਕਿ ਚੰਗੇ ਬੰਦੇ ਹੈ, ਠੀਕ ਹੈ, ਆਪਣੀ ਕੌਮ ਵਾਸਤੇ ਜੋ ਵੀ ਉਹਨਾਂ ਦੇ ਮਾਮਲਾਤ ਨੇ, ਮੈਂ ਉਸ ਹਵਾਲੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਦਾ। ਲੇਕਿਨ ਇਹ ਜ਼ਰੂਰ ਵੇਖਣਾ ਚਾਹੀਦਾ ਹੈ ਕਿ ਭਾਈ ਤੁਹਾਡਾ ਜਿਹੜੇ ਬੰਦੇ ਨਾਲ ਤੁਸੀਂ ਗੱਲ ਕਰਦੇ ਪਏ ਹੋ ਕਿਆ ਉਹ ਤੁਹਾਡੇ ਕੈਲੀਪਰ ਦਾ ਵੀ ਹੈ? ਉਹ ਆਪਣੇ ਇਦਾਰੇ ਦੀ ਤਰਫੋਂ ਆਏ ਬਤੌਰ ਸਹਾਫੀ ਆਪਣਾ ਇੰਟਰਵਿਊ ਕਰਨ ਵਾਸਤੇ। ਤੁਹਾਨੂੰ ਚਾਹੀਦਾ ਆ ਕਿ ਤੁਸੀਂ ਅਗਰ ਪੰਜਾਬੀਆਂ ਦੇ ਹਵਾਲੇ ਨਾਲ ਗੱਲ ਕਰਨੀ ਹੈ, ਪੰਜਾਬੀ ਜਿਹੜੇ ਤੁਹਾਡੇ ਲੈਵਲ ਦੇ ਲੋਕ ਨੇ, ਜਿਹੜੇ ਜਰਨਲਸ ਨੇ, ਫੌਜ ਦੇ ਵਿੱਚ ਵੱਡੇ ਅਹੁਦਿਆਂ 'ਤੇ ਬੈਠੇ ਨੇ, ਜਾਂ ਜਿਹੜੇ ਤੁਹਾਡੇ ਸਿਆਸਤਦਾਨ ਨੇ ਵੱਡੇ ਵੱਡੇ, ਉਹਨਾਂ ਦੇ ਸਾਹਮਣੇ ਟੇਬਲ 'ਤੇ ਬਹਿ ਕੇ ਤੁਸੀਂ ਗੱਲ ਕਰੋ ਕਿ ਤੁਹਾਡੇ ਜਿਹੜੇ ਤੁਹਾਡੀ ਜਿਹੜੀ ਕੌਮ ਹੈ ਉਹ ਬੁਜ਼ਦਿਲਾਂ ਦੀ ਕੌਮ ਹੈ। ਅਗਲਾ ਬੰਦਾ ਫਿਰ ਤੁਹਾਨੂੰ ਤੁਹਾਡੇ ਲੈਵਲ ਦੇ ਉੱਤੇ ਜਵਾਬ ਦੇਵੇ। ਯਾਰ ਇੱਕ ਮਾੜੇ ਬੰਦੇ ਨੂੰ ਤੁਸੀਂ ਇਹ ਚੀਜ਼ ਆਖ ਕੇ ਔਰ ਬੜੇ ਤੁਸੀਂ ਫਿਰ ਖੁਸ਼ ਹੋ ਜਾਂਦੇ ਹੋ। ਇਹ ਜਿਹੜੇ ਅਲੀਟ ਕਲਾਸ ਦੇ ਵਿੱਚ ਲੋਕ ਬੈਠੇ ਨੇ ਨਾ ਦੂਜੀਆਂ ਕੌਮਾਂ ਦੇ ਖਿਲਾਫ ਬੋਲਣ ਵਾਲੇ, ਇਹ ਉਹਨਾਂ ਨੂੰ ਮੈਂ ਆਂਦਾ ਪਿਆ ਕਿ ਭਾਈ ਅਗਰ ਤੁਸੀਂ ਗੱਲ ਕਰਨੀ ਹੁੰਦੀ ਹੈ ਤਾਂ ਆਪਣੇ ਲੈਵਲ ਦੇ ਬੰਦੇ 'ਤੇ ਕੀਤੀ ਕਰੋ। ਇੱਕ ਬੰਦਾ ਤੁਹਾਡੇ ਕੋਲ ਆਇਆ ਆਪਣੀ ਅਸਾਈਨਮੈਂਟ ਦੇ ਤੌਰ 'ਤੇ, ਮਜ਼ਦੂਰ ਹੈ, ਮਜ਼ਦੂਰੀ ਦੀ ਤੌਰ 'ਤੇ, ਉਹਦੇ ਸਾਹਮਣੇ ਤੁਸੀਂ ਜਨਾਬ ਬਣੇ ਹੋ, ਖੜਪੈਂਚ ਬਣੇ ਹੋ। ਭਾਈ ਇਹ ਖੜਪੈਂਚੀ ਤੁਸੀਂ ਆਪਣੇ ਲੈਵਲ 'ਤੇ ਵਿਖਾਓ, ਆਪਣੇ ਹਾਣ ਦੇ ਨਾਲ ਵਿਖਾਓ, ਠੀਕ ਹੈ। ਇਹ ਗਰੀਬਾਂ ਦੇ ਨਾਲ, ਮਾੜੇ ਬੰਦੇ ਦੇ ਨਾਲ, ਥੋੜ੍ਹੇ ਲੋਅਰ ਜਿਹੜਾ ਤਬਕਾ ਹੈ ਉਹਦੇ ਨਾਲ, ਯਾਰ ਇਹ ਉਸਨੇ ਤੁਹਾਨੂੰ ਫਿਰ ਕੀ ਆਖਣਾ ਹੈ? ਉਸ ਵਿਚਾਰੇ ਨੇ ਤਾਂ ਗੱਲ ਇਦੂ ਕਰਕੇ ਉਹਨੇ ਗੱਲ ਬੁਲਾ ਦੇਣੀ ਹੈ। ਹਾਂ, ਲੇਕਿਨ ਕਮ ਸੇ ਕਮ ਇਹ ਹੈ ਕਿ ਉਹਨੇ ਤੁਹਾਡੀ ਸੋਚ ਜਿਹੜੀ ਹੈ ਨਾ ਉਹ ਆਵਾਮ ਦੇ ਸਾਹਮਣੇ ਰੱਖੀ ਹੈ ਕਿ ਆ ਜਿਹੜੇ ਉੱਤੇ ਲੈਵਲ ਦੇ ਦੂਜਿਆਂ ਸੂਬਿਆਂ ਦੇ ਲੋਕ ਨੇ ਨਾ ਨੌਨ ਪੰਜਾਬੀ, ਉਹ ਪੰਜਾਬੀਆਂ ਦੇ ਹਵਾਲੇ ਨਾਲ ਵੱਡੇ ਲੈਵਲ ਤੋਂ ਯਾਰ ਜਦੋਂ ਇਹ ਕੰਮ ਸ਼ੁਰੂ ਹੋਏਗਾ ਤਾਂ ਫਿਰ ਗ੍ਰਾਸ ਰੂਟ ਲੈਵਲ ਦੇ ਉੱਤੇ ਲੋਕਾਂ ਪੰਜਾਬੀਆਂ ਨੂੰ ਬੁਰਾ ਭਲਾ ਆਖਣਾ ਹੀ ਹੈ। ਇਹਨਾਂ ਨੂੰ ਜਿਹੜੇ ਉੱਤੇ ਲੈਵਲ ਦੇ ਲੋਕ ਨੇ ਉਹਨਾਂ ਨੂੰ ਥੋੜ੍ਹੀ ਸ਼ਰਮ ਕਰਨੀ ਚਾਹੀਦੀ ਹੈ ਕਿ ਭਾਈ ਤੁਸੀਂ ਦੂਜੀਆਂ ਕੌਮਾਂ ਦੇ ਨਾਲ ਆਪਣੀ ਕੌਮ ਦਾ ਮਿਜ਼ਾਜ ਅੱਛਾ ਬਣਾਓ, ਉਹਨਾਂ ਦੇ ਨਾਲ ਪਿਆਰ ਮੁਹੱਬਤ ਦੀ ਗੱਲ ਕਰੋ, ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਕੈਮਿਸਟਰੀ ਬਣਾਓ ਕਿ ਯਾਰ ਤੁਹਾਡੇ ਸੂਬੇ ਦੇ ਜਿਹੜੇ ਲੋਕ ਨੇ, ਆਵਾਮ ਜਿਹੜੀ ਹੈ
ਉਹ ਉੱਥੇ ਜਾਣ, ਮਜ਼ਦੂਰੀ ਕਰਨ, ਕੰਮ ਕਰਨ, ਤੇ ਯਾਰ ਉਹਨਾਂ ਨੂੰ ਅੱਗੇ ਉਹ ਉੱਥੇ ਦਾ ਇਹਤਰਾਮ ਕਰਨ ਔਰ ਉੱਥੇ ਦੇ ਲੋਕ ਇਹਨਾਂ ਦਾ ਇਹਤਰਾਮ ਕਰਨ। ਇਹ ਇਹਤਰਾਮ ਬਾਹਮੀ ਇਹਤਰਾਮ ਹੁੰਦਾ, ਰਲ ਮਿਲ ਕੇ ਇਹਤਰਾਮ ਹੁੰਦਾ, ਇੱਕ ਤਰਫਾ ਨਹੀਂ ਹੁੰਦਾ।